ਯੂਐਸ ਦੇ ਇੱਕ ਜੱਜ ਨੇ ਜੋ ਸਾਊਦੀ ਅਰੇਬੀਆ ਦਾ ਕਰਾਊਨ ਪ੍ਰਿੰਸ ਹੈਗਾ ਆ, ਜੋ ਖਸ਼ੋਗੀ ਦੀ ਮੌਤ ਦੇ ਸਬੰਧ ਦੇ ਵਿੱਚ ਡਾਇਰੈਕਟਲੀ ਇਨਵੋਲਵ ਸੀਗਾ, ਉਸ ਨੂੰ ਕੇਸ ਨੂੰ ਡਿਸਮਿਸ ਕਰ ਦਿੱਤਾ ਹੈ। ਸੋ ਇੱਥੋਂ ਪਤਾ ਲੱਗਦਾ ਹੈ ਵੀ ਜਿਹੜੀਆਂ ਸੁਪਰ ਪਾਵਰਸ ਹੁੰਦੀਆਂ ਆ, ਸੋ ਉਹ ਆਮ ਬੰਦੇ ਨੂੰ ਕੋਈ ਕੁਛ ਨਹੀਂ ਸਮਝਦੀਆਂ। ਹਾਲਾਂਕਿ ਜਮਾਲ ਖਸ਼ੋਗੀ ਅਮਰੀਕਾ ਦਾ ਪਰਮਾਨੈਂਟ ਰੈਜ਼ੀਡੈਂਟ ਸੀ, ਇੱਥੇ ਦਾ ਗ੍ਰੀਨ ਕਾਰਡ ਹੋਲਡਰ ਸੀ। ਉਸ ਨੂੰ ਜੋ ਆ ਸਾਊਦੀ ਅਰੇਬੀਆ ਦੀ ਸਰਕਾਰ ਨੇ ਜਿਹੜਾ ਆ ਟੁਕੜੇ ਕਰਕੇ ਉਹਨੂੰ ਜਿਹੜਾ ਮਾਰ ਦਿੱਤਾ ਸੀ, ਕਿਉਂਕਿ ਉਹ ਉਹਨਾਂ ਨੂੰ ਐਕਸਪੋਜ਼ ਕਰਦਾ ਸੀ। ਪਰ ਕਿਉਂਕਿ ਅਮਰੀਕਾ ਵਾਲਿਆਂ ਨੂੰ ਤੇਲ ਚਾਹੀਦਾ ਸਾਊਦੀ ਅਰੇਬੀਆ ਤੋਂ, ਸੋ ਇਹਨਾਂ ਨੇ ਜਿਹੜਾ ਆ ਉਹਦਾ ਕੇਸ ਡਿਸਮਿਸ ਕਰ ਦਿੱਤਾ। ਕੱਲਾ ਤੇਲ ਹੀ ਨਹੀਂ ਚਾਹੀਦਾ, ਆਪਣੇ ਹਥਿਆਰ ਵੀ ਵੇਚਣੇ ਨੇ ਉਹਨਾਂ ਨੂੰ। ਚਲੋ 9/11 ਦੇ ਵਿੱਚ ਜਿਸ ਮੁਲਕ ਦੀ ਸਿੱਧੀ ਜਿਹੜੇ ਸੰਬੰਧ ਹੋਣ ਤੇ ਉਹਨਾਂ ਨੂੰ ਬਾਅਦ ਦੇ ਵਿੱਚ ਕੁਝ ਵੀ ਨਾ ਆਖਿਆ ਜਾਵੇ ਤਾਂ ਕਈ ਤਰੀਕੇ ਦੇ ਸਵਾਲਾਂ ਦੇ ਜਵਾਬ ਜਿਹੜੇ ਉਹ ਵਿਚਾਰੇ ਰਹਿ ਜਾਂਦੇ ਨੇ। ਰਾਸ਼ਟਰਵਾਦ ਦਾ ਵੀ ਇੱਥੇ ਭੂਤ ਬੜਾ ਸਵਾਰ ਰਹਿੰਦਾ ਆ, ਪਰ ਇਹੋ ਜਿਹੇ ਮਾਮਲਿਆਂ 'ਚ ਸਾਰੇ ਜਿਹੜੇ ਆ ਉਹ ਘੇਸਲ ਵੱਟ ਜਾਂਦੇ ਨੇ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਮੰਡੇਰਾ ਕਾਊਂਟਰ ਤੋਂ ਅਗਲੀ ਜਿਹੜੀ ਖਬਰ ਆ ਰਹੀ ਹੈ, ਅੱਜ ਕਿਸਾਨਾਂ ਦੀ ਉੱਥੇ ਜਿੱਤ ਹੋਈ ਆ। ਯਾਦ ਹੋਣਾ ਪਿਛਲੇ ਕਈ ਸਮੇਂ ਤੋਂ ਜਿਹੜੇ ਆਪਾਂ ਉਸ ਦੇ ਉੱਤੇ ਕਵਰੇਜ ਕਰਦੇ ਆ ਰਹੇ ਹਾਂ ਵੀ ਉੱਥੇ ਦੇ ਜਿਹੜੀਆਂ ਵਾਈਟ ਲੈਂਡਸ ਹੈਗੀਆਂ ਉਹਨਾਂ ਦੇ ਉੱਤੇ ਫੀਸ ਪਾਣੀ ਕੱਢਣ ਦੇ ਲਈ, ਧਰਤੀ ਹੇਠਲਾ ਪਾਣੀ ਕੱਢਣ ਦੇ ਲਈ ਫੀਸ, ਤੇ ਜੇ ਇੱਕ ਮਾਤਰਾ ਤੋਂ ਵੱਧ ਕੱਢਿਆ ਜਾਂਦਾ ਹੈ ਤੇ ਉਸ ਦੇ ਉੱਤੇ ਜੁਰਮਾਨਾ ਜਿਹੜਾ ਉਹ ਲਗਾਇਆ ਜਾਣਾ ਸੀ। ਉਸ ਨੂੰ ਉੱਥੋਂ ਦੀ ਕੌਂਸਲ ਨੇ ਪਾਸ ਕਰ ਦਿੱਤਾ ਸੀਗਾ, ਸੁਪਰਵਾਈਜ਼ਰਸ ਨੇ। ਫਿਰ ਉਸ ਤੋਂ ਬਾਅਦ ਦੇ ਵਿੱਚ ਕਿਸਾਨਾਂ ਨੇ ਇਕੱਠੇ ਹੋ ਕੇ ਲਾਇਰਸ ਹਾਇਰ ਕੀਤੇ ਤੇ ਉਹ $10 ਪਰ ਏਕੜ ਦੇ ਹਿਸਾਬ ਦੇ ਨਾਲ ਪੈਸੇ ਇਕੱਠੇ ਕਰ ਰਹੇ ਸੀ। ਪਿਚਨ ਕਰਕੇ ਉਹਨਾਂ ਨੇ ਲਾਇਰਸ ਇਕੱਠੇ ਕਰਕੇ ਇਸ ਦੇ ਖਿਲਾਫ, ਇਸ ਫੈਸਲੇ ਦੇ ਖਿਲਾਫ ਜਿਹੜਾ ਆ ਉਹ ਅਦਾਲਤ ਵਿੱਚ ਗਏ। ਪਿਛਲੇ ਦਿਨਾਂ 'ਚ ਪਹਿਲਾਂ ਇਹਦੀ ਤਰੀਕ ਪਈ ਸੀ, ਜਿਸ ਦੇ ਵਿੱਚ 3 ਜੱਜਾਂ ਨੇ ਆਪਣੇ ਆਪ ਨੂੰ ਇਸ ਦੇ ਵਿੱਚੋਂ ਰਿਕਿਊਜ਼ ਕਰ ਲਿਆ। ਰਿਕਿਊਜ਼ ਕਰਨ ਦਾ ਮਤਲਬ ਵੀ ਲਾਂਭੇ ਕਰ ਦਿੱਤਾ। ਉਹਨਾਂ ਨੂੰ ਇਹ ਸੀਗਾ ਵੀ ਕਿਤੇ ਕੌਨਫਲਿਕਟ ਆਫ ਇੰਟਰਸਟ ਇਸ ਮਾਮਲੇ ਦੇ ਵਿੱਚ ਜੱਜ ਦੇ ਮੋਹਰੇ ਨਾ ਆ ਜਾਵੇ। ਫਾਈਨਲੀ ਅੱਜ ਇੱਕ ਜੱਜ ਦੇ ਮੋਹਰੇ ਜਦ ਇਹ ਕੇਸ ਗਿਆ ਤਾਂ ਉਹਨਾਂ ਨੇ ਪ੍ਰੀਲਿਮਿਨਰੀ ਇੰਜੰਕਸ਼ਨ ਇਹਨਾਂ ਫੀਸਾਂ ਦੇ ਉੱਤੇ ਜਿਹੜਾ ਉਹ ਲਗਾ ਦਿੱਤਾ ਆ। ਸੋ ਆਉਂਦੀ ਜਿਹੜੀ ਆ 11-12 ਤਰੀਕ ਨੂੰ ਜਦ ਹੁਣ ਉੱਥੇ ਟੈਕਸ ਦੇਣ ਦੀ ਵਾਰੀ, ਪ੍ਰਾਪਰਟੀ ਟੈਕਸ ਦੇਣ ਦੀ ਵਾਰੀ ਆਉਣੀ ਆ, ਇਹਨਾਂ ਨੇ ਕੀ ਕੀਤਾ ਸੀ, ਸੁਪਰਵਾਈਜ਼ਰਸ ਨੇ ਉਹ ਜਿਹੜੀਆਂ ਫੀਸਾਂ ਤੇ ਜੁਰਮਾਨੇ ਉਹ ਟੈਕਸ ਦੇ ਨਾਲ ਇਕੱਠੇ ਕਰ ਦਿੱਤੇ ਸੀਗੇ। ਹੁਣ ਇਸ ਪ੍ਰੀਲਿਮਿਨਰੀ ਇੰਜੰਕਸ਼ਨ ਲੱਗਣ ਦੇ ਨਾਲ ਕਿਸਾਨਾਂ ਨੂੰ ਹਾਲ ਦੀ ਘੜੀ ਜਿਹੜਾ ਉੱਦਾਂ ਉਹਨਾਂ ਦਾ ਪ੍ਰਾਪਰਟੀ ਟੈਕਸ ਬਣਦਾ ਉਹੀ ਦੇਣਾ ਪੈਣਾ ਆ, ਜਾਂ $25 ਜਿਹੜੇ GSA ਦੀ ਜਿਹੜੀ ਉਹਨਾਂ ਦੀ ਫੀਸ ਆ ਉਹ ਦੇਣੀ ਪੈਣੀ ਆ। ਪਰ ਇਹ ਜਿਹੜੇ ਵਾਧੂ ਫੀਸ ਤੇ ਜਿਹੜੇ ਉੱਤੇ ਲਗਾਏ ਗਈਆਂ ਸੀਗੀਆਂ ਉਹ ਇਸ ਵਾਰੀ ਦੇਣ ਦੀ ਜ਼ਰੂਰਤ ਨਹੀਂ ਆ। ਸੋ ਹੁਣ ਇਹ ਕੇਸ ਕਿੱਥੋਂ ਤੱਕ ਜਾਊਗਾ, ਅੱਗੇ ਕਿੱਦਾਂ ਹੋਊਗਾ, ਉਹ ਜਿਹੜਾ ਉਹ ਸਮਾਂ ਹੀ ਜਿਹੜਾ ਦੱਸੇਗਾ। ਪਰ ਜਿਹੜੇ ਕਿਸਾਨਾਂ ਨੇ ਇਕੱਠ ਹੋ ਕੇ ਇੱਕ ਵਾਰੀ ਇਹ ਜਿਹੜਾ ਸਾਬਤ ਕਰ ਦਿੱਤਾ, ਜੇ ਇਕੱਠੇ ਹੋ ਕੇ ਚੱਲੀਏ ਤਾਂ ਭਾਈ ਕਿਤੇ ਨਾ ਕਿਤੇ ਜਿੱਤ ਜਿਹੜੀ ਆਪਾਂ ਨੂੰ ਮਿਲ ਸਕਦੀ ਆ। ਕਈ ਕਿਸਾਨਾਂ ਦੇ ਨਾਲ ਅੱਜ ਮੇਰੀ ਗੱਲ ਹੋਈ, ਉਹਨਾਂ ਨੇ ਕਿਹਾ ਵੀ ਪਹਿਲਾਂ ਤਾਂ ਸਾਨੂੰ ਸਾਰੇ ਜਾਣੇ ਨਿਰਾਸ਼ਾਵਾਦੀ ਹੀ ਜਿਹੜੇ ਮਿਲ ਰਹੇ ਸੀ, ਕਹਿੰਦੇ ਵੀ ਯਾਰ ਇਦਾਂ ਕਿੱਦਾਂ ਹੋ ਜਾਊਗਾ, ਕਿਵੇਂ ਹੋਊਗਾ। ਪਰ ਫਾਈਨਲੀ ਉਹਨਾਂ ਨੇ ਇਕੱਠੇ ਹੋ ਕੇ ਸਹੀ ਰਾਹ ਜਿਹੜਾ ਚੁਣ ਕੇ ਇਸ ਹਿਸਾਬ ਦੇ ਨਾਲ ਉਹ ਅੱਗੇ ਵਧੇ ਆ। ਇਹਨਾਂ ਨੇ ਕੁਛ ਮਹੀਨੇ ਪਹਿਲਾਂ, ਇਲੈਕਸ਼ਨ ਤੋਂ ਕੁਛ ਚਿਰ ਪਹਿਲਾਂ ਜਿਹੜਾ ਆ ਇੱਕ ਰੈਲੀ ਵੀ ਸੈਕਰਾਮੈਂਟੋ ਦੇ ਵਿੱਚ ਆਪਣਾ ਪ੍ਰੋਟੈਸਟ ਜਿਹੜਾ ਉਹ ਕੀਤਾ ਸੀਗਾ। ਸੋ ਅੱਜ ਮੰਡੇਰਾ ਦੇ ਜਿਹੜੇ ਕਿਸਾਨ ਆ, ਖਾਸ ਕਰਕੇ ਜਿਨ੍ਹਾਂ ਦੇ ਉੱਤੇ ਵਾਧੂ ਫੀਸ ਤੇ ਪਾਣੀ ਕੱਢਣ ਦੀ ਫੀਸ ਤੇ ਜਿਹੜੇ ਜੁਰਮਾਨੇ ਲਾਏ ਜਾਣੇ ਸੀ, ਉਸ ਦੇ ਉਲਟ ਜਿਹੜਾ ਪ੍ਰੀਲਿਮਿਨਰੀ ਇੰਜੰਕਸ਼ਨ ਜਿਹੜਾ ਉਹ ਮਿਲ ਗਿਆ। ਹਾਲ ਦੀ ਘੜੀ ਉਹ ਫੀਸਾਂ ਤੇ ਉਹ ਜਿਹੜੀ ਵਾਧੂ ਜਿਹੜੇ ਜੁਰਮਾਨੇ ਆ ਉਹ ਲੱਗਣ ਦੇ ਉੱਤੇ ਰੋਕ ਲੱਗ ਗਈ ਹੈਗੀ ਆ।